ਬੇਲੀਓ ਮੈਂ ਮੀਆਂ ਆਸਫ ਅਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ। ਤੇ ਗੁਰਦੁਆਰਾ ਦਰਬਾਰ ਸਾਹਿਬ ਤੇ ਮੈਂ ਮੌਜੂਦ ਹਾਂ। ਬੜੀ ਸੋਹਣੀ ਧੁੱਪ ਨਿਕਲੀ ਹੋਈ ਹੈ, ਉੱਦਾਂ ਤੇ ਵਾਹਵਾ ਠੰਡ ਹੋਈ ਸੀਗੀ, ਪਰ ਅੱਜ ਦਾ ਦਿਨ ਬੜਾ ਇੱਥੇ ਚੰਗਾ ਲੱਗ ਰਿਹਾ। ਮੌਸਮ ਵੀ ਵਾਹਵਾ ਖੁੱਲਿਆ ਹੋਇਆ ਵਾ, ਧੁੱਪ ਵੀ ਵਾਹਵਾ ਪੈ ਰਹੀ ਹੈ ਤੇ ਮੇਰੀਆਂ ਅੱਖਾਂ 'ਚ ਉੱਦਾਂ ਹੀ ਬੰਦ ਹੋ ਰਹੀਆਂ ਵਾ, ਧੁੱਪ ਪੈਣ ਨਾਲ ਸਿੱਧੀ ਸ਼ਾਈਨ ਪੈ ਰਹੀ ਹੈ। ਤੇ ਪਹਿਲੇ ਜਾਣਦੇ ਇੱਥੇ ਕੁਝ ਦੋਸਤ ਆਏ ਹੋਏ ਆ ਜਿਹੜੇ ਚੜ੍ਹਦੇ ਪੰਜਾਬ ਤੋਂ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਗੁਰਮੇਲ ਸਿੰਘ ਹੈ ਜੀ। ਤੇ ਕਿੱਥੋਂ ਆਏ ਤੁਸੀਂ? ਅਸੀਂ ਪੰਜਾਬ ਤੋਂ ਆਏ ਆਂਗੇ, ਡਿਸਟ੍ਰਿਕਟ ਸੰਗਰੂਰ ਤੋਂ ਜੀ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਗਗਨਦੀਪ ਸਿੰਘ ਹੈਗਾ ਜੀ, ਤੇ ਮੈਂ ਪੰਜਾਬ ਇੰਡੀਆ ਤੋਂ ਆਇਆ ਤੇ ਡਿਸਟ੍ਰਿਕਟ ਮੇਰੀ ਸੰਗਰੂਰ ਹੈਗੀ ਹੈ ਜੀ। ਤੇ ਮੈਂ ਉੱਥੇ ਕੋਰਟ ਦਾ ਮੁਲਾਜ਼ਮ ਹੈਗਾ, ਡਿਸਟ੍ਰਿਕਟ ਜਿਹੜੀ ਜੁਡੀਸ਼ੀਅਲ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਜੀ। ਚਲੋ ਇਹਦੇ ਉੱਤੇ ਵੀ ਗੱਲ ਕਰਦੇ ਆ, ਪਹਿਲੇ ਬਾਕੀਆਂ ਦਾ ਜਾਣ ਲਈ। ਤੁਹਾਡਾ ਕੀ ਨਾਮ? ਮੇਰਾ ਨਾਮ ਹਰਵਿੰਦਰ ਸਿੰਘ, ਪੰਜਾਬ ਡਿਸਟ੍ਰਿਕਟ ਸੰਗਰੂਰ ਜੀ। ਅੱਛਾ, ਤੁਸੀਂ ਵੀ ਸੰਗਰੂਰ ਤੋਂ? ਤੇ ਤੁਹਾਡਾ? ਬਿਕਰਮਜੀਤ ਸਿੰਘ ਜੀ, ਪੰਜਾਬ ਡਿਸਟ੍ਰਿਕਟ ਸੰਗਰੂਰ। ਮੈਂ ਵੀ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਮੁਲਾਜ਼ਮ ਹਾਂ ਜੀ। ਅੱਛਾ, ਤੁਸੀਂ ਵੀ ਉੱਥੋਂ? ਤੇ ਤੁਹਾਡਾ ਕੀ ਨਾਮ? ਮੇਰਾ ਨਾਮ ਦਲਜੀਤ ਸਿੰਘ ਜੀ। ਅੱਛਾ, ਤੇ ਤੁਸੀਂ ਮੈਂ ਸੰਗਰੂਰ ਤੋਂ ਜੀ। ਤੇ ਮੈਂ ਵੀ ਡਰਾਈਵਰ ਜੋਬ ਹੈ ਮੇਰੀ। ਮੈਂ ਚੰਡੀਗੜ੍ਹ ਲਾ ਭਵਨ। ਅੱਛਾ, ਹਾਂ, ਲੋ ਮਿਲ ਜਿੱਥੋਂ ਵਕੀਲਾਂ ਨੂੰ ਲਾਇਸੈਂਸ ਮਿਲਦਾ। ਇਹ ਸਾਰਾ ਲੱਗਦਾ ਜੁਡੀਸ਼ੀਅਲ ਗਰੁੱਪ ਹੀ ਹੈ। ਇਹ ਸਾਰੇ ਜੁਡੀਸ਼ੀਅਲ ਵਾਲੇ ਇਕੱਠੇ ਹੋ ਕੇ ਆਏ ਜੀ। ਅੱਛਾ, ਹਾਂਜੀ। ਨਹੀਂ ਤੇ ਅੱਜ ਤੇ ਤੁਹਾਡਾ ਵਰਕਿੰਗ ਡੇ ਨਹੀਂ ਉੱਥੇ? ਅਸੀਂ ਛੁੱਟੀ ਲਿੱਤੀ ਹੋਈ ਹੈ ਜੀ, ਅਸੀਂ ਐਕਸ ਇੰਡੀਆ ਲੀਵ ਲੈ ਕੇ ਆਏ ਹਾਂ ਜੀ। ਅੱਛਾ, ਹਾਂਜੀ। ਸਾਡਾ ਇੱਕ ਸਬਬ ਬਣਿਆ ਵੀ ਬਾਬਾ ਜੀ ਦੇ ਦਰਸ਼ਨ ਕਰਕੇ ਆਈਏ, ਤੇ ਬੜੀ ਮਿਹਰ ਕੀਤੀ ਹੈ ਬਾਬਾ ਜੀ ਨੇ ਸਾਡੇ ਸਾਰਿਆਂ ਤੇ, ਤੇ ਸਾਰੀ ਆਵਾਮ ਤੇ ਵੈਸੇ ਕਰਦੇ ਰਹਿੰਦੇ ਹੋ। ਤੇ ਸਾਨੂੰ ਲੱਗਿਆ ਵੀ ਅਸੀਂ ਇੱਕ ਵਾਰ ਜਾਣਾ ਚਾਹੀਦਾ ਹੈ, ਕਿਉਂਕਿ ਕਰੋਨਾ ਕਾਲ ਦੇ ਵਿੱਚ ਪਹਿਲਾਂ ਬੰਦ ਰਿਹਾ ਤੇ ਹੁਣ ਵੀ ਕੋਈ ਭਰੋਸਾ ਨਹੀਂ ਕਿਸੇ ਸਰਕਾਰ ਦਾ, ਲਾ ਲਓ ਭਾਵੇਂ ਬਿਮਾਰੀ ਦਾ ਲਾ ਲਓ, ਕੋਈ ਵੀ ਕਾਰਨ ਲਾ ਲਓ। ਸਾਨੂੰ ਇਸ ਵੀ ਜਦੋਂ ਵੀ ਜਾਇਆ ਜਾਏ ਤੇ ਬਿਹਤਰ ਹੀ ਹੈ ਜੀ। ਇਸ ਕਰਕੇ ਅਸੀਂ ਸਾਰਾ ਗਰੁੱਪ ਬਣਾ ਕੇ ਇੱਕ ਸਾਰਿਆਂ ਨੇ ਛੁੱਟੀ ਬਕਾਇਦਾ ਲੈ ਕੇ ਸਰਕਾਰ ਤੋਂ ਮਨਜ਼ੂਰੀ ਲੈ ਕੇ ਇੱਥੇ ਆਏ ਹਾਂ ਜੀ। ਇਹ ਤੇ ਬੜੀ ਚੰਗੀ ਗੱਲ ਹੈ। ਨਹੀਂ, ਸਰਕਾਰ ਦਾ ਤੇ ਕੀ ਭਰੋਸਾ ਹੋਣਾ, ਪਰ ਹੁਣ ਜਿੱਦਾਂ ਤੁਸੀਂ ਉਹ ਕਿਸਾਨੀ ਮੂਵਮੈਂਟ ਤੋਂ ਬਾਅਦ ਹੁਣ ਤੇ ਮੇਰਾ ਨਹੀਂ ਖਿਆਲ ਕਿ ਮੋਦੀ ਕੋਈ ਇਦਾਂ ਦਾ ਕੰਮ ਕਰ ਸਕਦਾ ਕਿ ਉਹਨੇ ਕਹਿਣਾ ਕਿ ਨਹੀਂ। ਦੇਖੋ, ਕੁਦਰਤੀ ਆਫਤਾਂ ਵੀ ਕਈ ਵਾਰੀ ਸਰਕਾਰਾਂ ਤੇ ਹਾਵੀ ਹੋ ਜਾਂਦੀਆਂ ਨੇ। ਇਹ ਆਪਾਂ ਇਕੱਲਾ ਸਰਕਾਰ ਨੂੰ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਕਰਤਾ ਜਾਂ ਕੁਛ ਕਰਤਾ। ਉਹਦੇ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਪ੍ਰਪੇਅਰ ਰਹਿਣਾ ਚਾਹੀਦਾ। ਕੋਈ ਵੀ ਚੀਜ਼ ਹੈ, ਖਾਣ ਪੀਣ ਤੋਂ ਲਾ ਲਓ, ਹੋਰ ਸਾਰੇ ਸਿਸਟਮ ਤੋਂ ਆਪਾਂ ਨੂੰ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਨੇ। ਉਹਦੇ ਨਾਲ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ, ਆਪਣੀ ਇਮਿਊਨਿਟੀ ਜਿਹੜੀ ਸਹੀ ਰੱਖ ਸਕਦੇ ਹਾਂ, ਤਾਂ ਹੀ ਅਸੀਂ ਕਿਤੇ ਜਾ ਆ ਸਕਦੇ ਹਾਂ। ਤੇ ਬਾਕੀ ਜਿਹੜੀਆਂ ਇੰਸਟਰਕਸ਼ਨ ਹੁੰਦੀਆਂ ਨੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ। ਅੱਛਾ, ਤੁਹਾਡਾ ਇਲਾਕਾ ਜਿਹੜਾ ਇਹ ਕਿਹੜਾ ਇਲਾਕਾ, ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ। ਸਾਡਾ ਜੀ ਮਾਲਵਾ ਏਰੀਆ ਹੈਗਾ ਪੰਜਾਬ ਦੇ ਵਿੱਚ, ਡਿਸਟ੍ਰਿਕਟ ਸੰਗਰੂਰ ਹੈ ਸਾਡੀ। ਤੇ ਵੈਸੇ ਸਾਡੀ ਮਾਂ ਬੋਲੀ ਜਿਹੜੀ ਪੰਜਾਬੀ ਹੈ, ਠੇਠ ਪੰਜਾਬੀ ਹੈ। ਇਹ ਸਾਡਾ ਪੰਜਾਬ ਤਿੰਨ ਉਹਨਾਂ 'ਚ ਵੰਡਿਆ ਹੋਇਆ ਜੀ, ਮਾਝਾ, ਮਾਲਵਾ, ਦੁਆਬਾ। ਸਾਡਾ ਮਾਲਵੇ 'ਚ ਆਉਂਦਾ ਜੀ। ਜੀ ਹਾਂ, ਜਿਹੜਾ ਇਹ ਹੁਸ਼ਿਆਰਪੁਰ ਦਾ ਇਲਾਕਾ ਹੈ, ਇੱਧਰ ਇਹ 'ਚ ਮਾਝੇ 'ਚ ਆਉਂਦਾ ਹੈ, ਕੁਛ ਦੁਆਬੇ 'ਚ ਆਉਂਦਾ। ਇੱਧਰ ਸਰਦਾਰ ਊਧਮ ਸਿੰਘ ਜਿਹੜੇ ਬੜੇ ਵੱਡੇ ਸ਼ਹੀਦ ਹੋਏ ਨੇ, ਲਾ ਲਓ, ਜਾਂ ਫਨਕਾਰ ਲਾ ਲਓ, ਆਜ਼ਾਦੀ ਘੁਲਾਟੀਏ ਲਾ ਲਓ, ਉਹ ਸਾਡੇ ਡਿਸਟ੍ਰਿਕਟ ਦੇ ਨੇ, ਸਾਡੇ ਸ਼ਹਿਰ ਦੇ ਨੇ। ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਉਹਨਾਂ ਦੇ ਨਾਮ ਤੋਂ ਹੀ ਪਿਆ ਹੋਇਆ। ਤੇ ਬਾਕੀ ਫਨਕਾਰ ਜਿਹੜੇ ਫਿਲਮ ਇੰਡਸਟਰੀ ਦੇ ਵਿੱਚ ਹੈਗੇ ਆ, ਪੰਜਾਬੀ ਫਿਲਮ ਇੰਡਸਟਰੀ 'ਚ ਬੀਨੂ ਢਿੱਲੋਂ ਜੀ ਹੋ ਗਏ, ਗਿੱਪੀ ਗਰੇਵਾਲ ਜੀ ਹੋ ਗਏ, ਕਰਮਜੀਤ ਅਨਮੋਲ ਜੀ ਹੋ ਗਏ, ਇੱਦਾਂ ਦੇ ਕਾਫੀ। ਇੱਕ ਰਣਜੀਤ ਰਣਬੀਰ ਰਾਣਾ ਜੀ, ਉਹ ਵੀ ਧੂਰੀ ਤੋਂ ਨੇ ਜੀ। ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ। ਤੇ ਸਾਡੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹ ਵੀ ਉੱਥੋਂ ਹੀ ਹੋਏ ਨੇ, ਆਤਰ ਸਿੰਘ ਜੀ। ਤੇ ਸਾਡਾ ਇਹ ਲਾ ਲਓ ਵੀ ਜਿਹੜਾ ਮਾਲਵਾ ਜ਼ੋਨ ਹੈ, ਉਹ ਹਰੇਕ ਚੀਜ਼ ਨਾਲ, ਨੈਚੁਰਲ ਚੀਜ਼ਾਂ ਨਾਲ ਜਾਂ ਮਾਂ ਬੋਲੀ ਨਾਲ ਜੁੜਿਆ ਹੈ। ਅਸੀਂ ਸਾਡੇ 'ਚ ਫਾਰਵਰਡ, ਭਾਵੇਂ ਅਸੀਂ ਬਾਹਰ ਤਰੱਕੀਆਂ ਕਰ ਲਈਆਂ, ਕੁਛ ਵੀ ਕਰ ਲਿਆ, ਪਰ ਸਾਡਾ ਜਿਹੜਾ ਸਿਸਟਮ ਹੈ ਉਹ ਵਿਰਸੇ ਨਾਲ ਜੁੜਿਆ। ਨਹੀਂ, ਇਹ ਬੜੀ ਚੰਗੀ ਗੱਲ ਹੈ ਜੀ, ਜੁੜਨਾ ਵੀ ਚਾਹੀਦਾ ਆਪਣੇ ਵਿਰਸੇ ਨਾਲ ਹੀ, ਆਪਣੀ ਮਾਂ ਬੋਲੀ ਨਾਲ, ਤੇ ਛੱਡਿਆ ਨਹੀਂ ਜਾ ਸਕਦਾ। ਇਲਾਕਾ ਜੀ ਉਹ ਵੀ ਸਾਰਿਆਂ ਨੂੰ ਵੱਡਾ, ਮਾਝੇ ਤੇ ਮਾਲਵੇ ਦੋਹਾਂ ਦੀ ਬਰਾਬਰ ਦਾ ਕੱਲਾ ਮਾਲਵਾ ਜੀ। ਐਡੀ ਸਭ ਤੋਂ ਵੱਧ ਸੀਟਾਂ ਵਿਧਾਨ ਸਭਾ ਦੀਆਂ ਸਾਡੇ ਇਲਾਕੇ ਦੀਆਂ ਨੇ ਜੀ। ਹਾਂਜੀ, ਸੀਐਮ ਸਾਡੇ ਉਹਦੇ ਮਾਲਵੇ ਦੇ ਹਿਸਾਬ ਨਾਲ ਬਣਦਾ ਜੀ, ਜਿਹੜੇ ਸੀਐਮ ਬਣਨਾ ਪੰਜਾਬ ਦੇ। ਮਸ਼ਹੂਰ ਕਮੇਡੀਅਨ ਨੇ ਸ਼੍ਰੀ ਭਗਵੰਤ ਮਾਨ ਜੀ, ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਵੀ ਨੇ, ਦੂਜੀ ਵਾਰ ਐਮਪੀ ਨੇ। ਅੱਜ ਉਹ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਸੀਐਮ ਦੇ ਦਾਅਵੇਦਾਰ ਨੇ ਜੀ, ਉਹ ਵੀ ਸਾਡੇ ਸੰਗਰੂਰ ਦੇ ਨੇ। ਅੱਛਾ, ਇਹ ਦੱਸੋ ਕਿ ਜਿਹੜੇ ਹੁਣ ਮਾਲਵੀ ਆ, ਜਿੱਦਾਂ ਬਾਕੀ ਦੁਆਬਾ ਤੇ ਮਾਝੇ ਵਾਲੇ ਲਹਿਜੇ, ਇਹ ਜਿਹੜੀ ਹੁਣ ਤੁਸੀਂ ਬੋਲੀ ਬੋਲ ਰਹੇ ਮਾਲਵੀ? ਹਾਂ, ਬਿਲਕੁਲ ਮਾਲਵਾ, ਬਿਲਕੁਲ ਮਲਵਈ ਹੈ ਸਾਡੀ ਓਰੀਜਨਲ। ਦੁਆਬੇ ਇੱਕ ਪੈਰ ਤੇ ਆਪਾਂ ਕਹਿੰਦੇ ਨੇ ਬੋਲੀ ਚੇਂਜ ਹੋ ਜਾਂਦੀ ਹੈ। ਸਾਡੇ ਸੰਗਰੂਰ ਹੈ, ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੋਰ ਬੋਲੀ ਹੋਏਗੀ, ਡਿਸਟ੍ਰਿਕਟ ਬਰਨਾਲਾ 'ਚ ਜਾ ਕੇ ਚੇਂਜ ਹੋ ਜਾਣੀ ਹੈ, ਮੋਗਾ ਜਾ ਕੇ ਹੋਰ ਚੇਂਜ ਹੋ ਜਾਣੀ ਹੈ। ਇਸ ਤਰ੍ਹਾਂ ਚੇਂਜ ਹੁੰਦੀ ਰਹਿੰਦੀ। ਸਾਡੀ ਪਿਓਰ ਮਲਵਈ ਹੈ, ਬਿਲਕੁਲ ਪਿਓਰ ਮਲਵਈ ਹੈ। ਤੇ ਕੋਈ ਨਹੀਂ, ਜਿੱਦਾਂ ਮੈਂ ਬੋਲਦਾ ਪਿਆ ਉਦਾਂ ਹੀ ਤੁਸੀਂ ਬੋਲਦੇ ਪਏ। ਬਸ ਸਾਨੂੰ ਦੇਖੋ, ਜਿਵੇਂ ਅੰਮ੍ਰਿਤਸਰ ਆ ਗਏ ਅਸੀਂ, ਉਹ ਕਿੱਦਾਂ ਭਾ, ਉਹ ਇਦਾਂ ਬੋਲਦੇ। ਅਸੀਂ ਕਹਿੰਦੇ ਕੀ ਹਾਲ ਹੈ ਭਾਜੀ, ਵੀਰ ਜੀ ਕੀ ਹਾਲ ਹੈ, ਇਦਾਂ ਫਰਕ ਪੈਂਦਾ ਜੀ। ਸਾਡੇ ਜਿਹੜੇ ਘਰੇ
ਆਪਣੇ ਘਰ ਜਿਹੜੇ ਘਰ ਆਪਣੀ ਧੀ ਵਿਆਹੀ ਹੁੰਦੀ ਹੈ ਉਹਨੂੰ ਆਪਾਂ ਜਵਾਈ ਕਹਿੰਦੇ ਆ, ਜਿਹੜੇ ਇਧਰ ਦੁਆਬੇ ਵਾਲੇ ਭਾਈਆ ਕਹਿੰਦੇ ਆ। ਹਾਂਜੀ, ਇਹ ਫਰਕ ਹੈ। ਇਹ ਛੋਟੇ ਛੋਟੇ ਨੋਟਸ ਹੁੰਦੇ ਆ, ਇਹ ਆਪਾਂ ਨੋਟ ਕਰਨੇ ਪੈਂਦੇ ਵੀ ਕਿੱਥੇ ਕੀ ਫਰਕ ਹੈ, ਕੀ ਗੱਲ ਹਾਂ ਬੋਲੀ ਦਾ ਫਰਕ ਪੈਂਦਾ। ਸੇਮ ਹੈਗੀ, ਪਰ ਉਹਦੇ ਵਿੱਚ ਕੁਝ ਕੁ ਗੱਲਾਂ ਦੇ ਵਿੱਚ ਡਿਫਰੈਂਟ ਹੋ ਜਾਂਦਾ, ਜਿਹਦੇ ਨਾਲ ਸਾਡੇ ਏਰੀਆ ਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਆਹ ਡਿਸਟ੍ਰਿਕਟ ਦੇ ਵਿੱਚ ਸਾਡੇ ਆਹ ਬੋਲੀ ਜਾਂਦੀ ਆ, ਆਹ ਡਿਸਟ੍ਰਿਕਟ ਦੇ ਵਿੱਚ ਸਾਡੇ ਆਹ ਅਲਫਾਜ਼ ਕੁਝ ਗਣੇਗੇ ਜੀ। ਸਪਸ਼ਟ ਗੱਲ ਹੈ ਜੀ, ਅਸੀਂ ਆਪਣੇ ਸੰਗਰੂਰ ਵਾਲੇ ਨੂੰ 1000 ਬੰਦੇ ਜੀ ਪਛਾਣ ਲਾਂਗੇ ਵੀ ਸਾਡੇ ਮਾਲਵੇ ਏਰੀਆ ਦਾ ਸੰਗਰੂਰ ਦਾ ਬੰਦਾ ਹੈ। ਅੱਛਾ, ਮੈਨੂੰ ਤੁਸੀਂ ਦੇਖਿਆ, ਮੈਨੂੰ ਦੱਸੋ ਮੈਂ ਕਿਹੜੇ ਇਲਾਕੇ ਦਾ? ਤੁਸੀਂ ਮੇਰੀ ਬੁਰਲੀ ਕਿਹੜੀ? ਤੁਹਾਡੀ ਤਾਂ ਹੁਣ ਇਧਰ ਦਾ ਤੁਹਾਨੂੰ ਨੌਲੇਜ ਹੋਏਗੀ, ਬਟ ਰਲਦੀ ਮਿਲਦੀ ਸਾਡੇ ਨਾਲ ਹੈਗੀ ਹੈ, ਕਿਉਂਕਿ ਪੰਜਾਬ ਇੱਕੋ ਹੀ ਸੀ ਪਹਿਲਾਂ। ਨਹੀਂ, ਉਹ ਤਾਂ ਇੱਕੋ ਹੀ ਸੀਗਾ, ਅਸੀਂ ਵੀ ਉਧਰ ਦੇ ਹੀ ਆ ਨਾ, ਮੈਂ ਇਸੇ ਲਈ ਪੁੱਛ ਰਿਹਾ ਨਾ, ਮੈਨੂੰ ਦੇਖ ਕੇ ਦੱਸੋ। ਤੁਹਾਡਾ ਮੈਨੂੰ ਇਹ ਲੱਗਦਾ ਵੀ ਜਿਵੇਂ ਜਲੰਧਰ ਏਰੀਆ ਦੇ ਹੋਣੇ ਤੁਸੀਂ। ਵਾਹ ਵਾਹ ਵਾਹ, ਗੱਲ ਕੈਸੀ ਜਲੰਧਰ ਹੀ, ਬਿਲਕੁਲ ਸਹੀ ਪਛਾਣਿਆ ਇਹਨਾਂ ਨੇ ਕਿ ਜਲੰਧਰ ਹੀ ਹੈ ਸਾਡਾ, ਤਹਿਸੀਲ ਫਲੋਰ ਸੀ, ਕੋਟ ਬਹਾਦਰ ਖਾਂ। ਤੇ ਆਹ ਦੇਖੋ ਜੀ, ਮੈਂ ਕਹਿੰਦਾ ਹੁੰਦਾ ਕਈ ਵਾਰੀ ਕਿ ਬੜੇ ਆਰਾਮ ਨਾਲ ਪਛਾਣੇ ਜਾਂਦੇ ਆ ਬੰਦੇ, ਬੋਲੀ ਤੋਂ ਹੀ ਪਛਾਣਿਆ ਜਾਂਦਾ ਬੰਦਾ ਕਿ ਉਹ ਕਿਹੜੇ ਇਲਾਕੇ ਤੋਂ ਆ। ਤੇ ਹਾਲਾਂਕਿ ਫਰਕ ਪੈ ਚੁੱਕਿਆ ਵਾ, ਹੁਣ ਬੜਾ ਅਰਸਾ ਹੋ ਗਿਆ ਉੱਥੋਂ ਜ਼ਾਹਿਰ ਇੱਧਰ ਆਇਆ ਨੂੰ ਸਾਨੂੰ ਪਾਰਟੀਸ਼ਨ ਟਾਈਮ ਤੋਂ, ਪਰ ਹਾਲੇ ਵੀ ਸਾਡੀ ਬੋਲੀ ਜਿਹੜੀ ਆ ਨਹੀਂ ਬਦਲੀ ਗਈ ਹੈ। ਪਤਾ ਲੱਗ ਜਾਂਦਾ ਜੀ ਬੋਲੀ ਦੇ। ਅੱਛਾ ਯਾਰ, ਇਹ ਦੱਸੋ, ਤੁਹਾਡੀ ਸ਼ਕਲ ਇੱਕ ਇੰਡੀਅਨ ਫਨਕਾਰ ਨਾਲ ਮਿਲਦੀ ਹੈ, ਉਹ ਕਿਹੜੇ ਨਾਲ ਮਿਲਦੀ ਹੈ? ਮੈਂ ਦੇਖ ਰਿਹਾ ਵਾਂ ਉਦੋਂ ਦਾ। ਬਿਲਕੁਲ ਨਾਲ ਮਿਲਦੀ ਹੈ ਜੀ। ਜੱਸੀ ਗਿੱਲ ਨੇ ਇੱਕ ਸਾਡੇ ਸਿੰਗਰ ਤੇ ਐਕਟਰ, ਉਹਨਾਂ ਨਾਲ ਮਿਲਦੀ ਹੈ, ਤੁਸੀਂ ਮਿਲਾ ਕੇ ਦੇਖ ਲਿਓ। ਚਲੋ, ਨਹੀਂ ਮੈਨੂੰ ਲੱਗ ਰਿਹਾ ਸੀ। ਅੱਛਾ ਚਲੋ, ਬਾਕੀ ਗੱਲਾਂ ਹੁੰਦੀਆਂ, ਵੀ ਇਹ ਦੱਸੋ ਕਿ ਤੁਸੀਂ ਸਾਰੇ ਉੱਥੇ ਕੋਰਟ ਤੋਂ, ਤੇ ਉੱਥੇ ਕਿਹੜੀ ਲੈਂਗੁਏਜ ਹੈ, ਜਿਹੜੀ ਬੋਲੀ ਹੈ ਕੋਰਟ ਦੇ ਵਿੱਚ, ਕਿਹੜੀ ਇਸਤੇਮਾਲ ਹੁੰਦੀ ਹੈ? ਸਾਡੀ ਕੋਰਟ ਦੀ ਜਿਹੜੀ ਬੇਸਿਕਲੀ ਲੈਂਗੁਏਜ ਹੈ ਇੰਗਲਿਸ਼ ਹੀ ਹੈ ਜੀ। ਸਾਰੇ ਜਿਹੜੇ ਜਜਮੈਂਟਸ ਨੇ ਜਾਂ ਸਮਨਸ ਵਗੈਰਾ ਹੁੰਦੇ ਆ, ਤਮੀਲ ਹੁੰਦੇ ਆ, ਕੁਝ ਵੀ ਹੈ, ਜਾਂ ਆਪਾਂ ਉੱਥੇ ਕੇਸ ਫਾਈਲ ਕਰਨਾ ਹੈ, ਜ਼ਮਾਨਤ ਲਾਉਣੀ ਹੈ, ਤੇ ਇੰਗਲਿਸ਼ ਵਿੱਚ ਹੀ ਹੁੰਦੀ ਹੈ ਸਾਰੀ। ਬਹਿਸ ਵੀ ਉੱਥੇ ਇੰਗਲਿਸ਼ 'ਚ ਹੀ ਹੁੰਦੀ ਹੈ ਕਿ ਉਹ? ਬਹਿਸ ਇੰਗਲਿਸ਼, ਔਰ ਜਿਹੜੀ ਭਾਸ਼ਾ ਤੁਸੀਂ ਸਮਝਾ ਸਕੋ, ਕਿਉਂਕਿ ਜਿਹੜੀ ਸਟੇਟ ਲੈਂਗੁਏਜ ਹੈ ਉਹ ਵੀ ਜ਼ਰੂਰੀ ਹੁੰਦੀ ਹੈ, ਉਹ ਸਮਝਾਉਣ ਵਾਸਤੇ ਜ਼ਰੂਰੀ ਹੁੰਦੀ ਹੈ, ਬਟ ਜਿਹੜੀ ਰਿਟਨ ਦੇ ਵਿੱਚ ਉਹ ਇੰਗਲਿਸ਼ ਹੁੰਦੀ ਹੈ ਜੀ। ਉਹ ਇੰਗਲਿਸ਼, ਅੱਛਾ। ਤੇ FIRਾਂ ਜਿਹੜੀਆਂ ਪੁਲਿਸ ਦੀਆਂ ਤੇ ਦੂਜੀਆਂ ਸ਼ਾਵਾਂ, ਉਹ ਜਿਹੜੀਆਂ FIRਾਂ ਨੇ ਉਹ ਪੰਜਾਬੀ 'ਚ ਹੀ ਹੁੰਦੀਆਂ ਨੇ ਜੀ, ਤੇ ਤੁਸੀਂ ਚਾਹੋ ਤੇ ਇੰਗਲਿਸ਼ ਦੇ ਵਿੱਚ ਵੀ ਪ੍ਰੋਵਾਈਡ ਹੋ ਜਾਂਦੀਆਂ। ਸਾਡੇ ਜਿਹੜੇ ਡੈਥ ਸਰਟੀਫਿਕੇਟ ਸਟੇਟ ਗਵਰਨਮੈਂਟ ਦੇ ਹੈ, ਬਰਥ ਸਰਟੀਫਿਕੇਟ ਹੈ, ਉਹ ਦੋਨੇ ਭਾਸ਼ਾ 'ਚ ਹੁੰਦੇ ਆ, ਪੰਜਾਬੀ 'ਚ ਤੇ ਇੰਗਲਿਸ਼। ਕਿਉਂਕਿ ਜਿਵੇਂ ਬੰਦੇ ਬਾਹਰ ਚਲੇ ਜਾਂਦੇ ਅਮਰੀਕਾ, ਕੈਨੇਡਾ, ਫਿਰ ਉੱਥੇ ਉਹ ਇੰਗਲਿਸ਼ 'ਚ ਵੀ ਕਹਿੰਦੇ ਵੀ ਇੰਗਲਿਸ਼ ਚਾਹੀਦਾ ਤੁਹਾਨੂੰ, ਉਹ ਦੋਨੋਂ ਭਾਸ਼ਾ 'ਚ ਪ੍ਰੋਵਾਈਡ ਕਰਾਇਆ ਜਾਂਦਾ। ਇੱਕ ਪਾਸੇ ਤੁਹਾਡਾ ਨਾਂ ਲਿਖਿਆ ਪੰਜਾਬੀ 'ਚ, ਇੱਕ ਪਾਸੇ ਇੰਗਲਿਸ਼ 'ਚ। ਬਾਕੀ ਸਾਡੀ ਜਿਹੜੀ ਕੋਰਟ ਦੀ ਭਾਸ਼ਾ ਹੈ ਉਹ ਇੰਗਲਿਸ਼ ਹੈ, ਸਟੇਟ ਗਵਰਨਮੈਂਟ ਦੀ ਪੰਜਾਬੀ ਹੈ ਜੀ। ਜੀ ਆ ਸੁਣਿਆ ਤੁਸੀਂ, ਦੇਖੋ ਕਿ ਜਿਵੇਂ ਆਪਣੇ ਇੱਥੇ ਸਿੰਧ ਦੇ ਵਿੱਚ ਸਿੰਧੀ 'ਚ FIRਾਂ ਦਰਜ ਹੁੰਦੀਆਂ ਵਾ, ਚੜ੍ਹਦੇ ਪੰਜਾਬ 'ਚ ਪੰਜਾਬੀ 'ਚ ਹੁੰਦੀਆਂ ਵਾ, ਲਿਖਤ 'ਚ ਗੁਰਮੁਖੀ ਆ ਜਾਏਗੀ, ਪਰ ਉਹਦੇ 'ਚ ਹੁੰਦੀਆਂ ਵਾ। ਤੇ ਜਿਹੜੀ ਕੋਰਟ ਵਾਲੀ ਲੈਂਗੁਏਜ ਆ ਉਹ ਉੱਥੇ ਵੀ ਜ਼ਾਹਿਰੀ ਗੱਲ ਆ, ਜਿਹੜੇ ਅਦਾਲਤੀ ਫੈਸਲੇ ਆ ਉੱਥੇ ਇੰਗਲਿਸ਼ 'ਚ ਹੀ ਹੁੰਦੇ ਆ। ਬਹਿਸ ਸਾਡੇ ਵੀ ਇੱਥੇ ਪੰਜਾਬੀ 'ਚ ਹੁੰਦੀ, ਉੱਥੇ ਵੀ, ਤੇ ਇੱਥੇ ਵੀ ਪੰਜਾਬੀ ਲਾਣੀ ਕੋਈ ਔਖਾ ਕੰਮ ਨਹੀਂ ਹੈ ਸਾਡੇ ਪੰਜਾਬ 'ਚ ਵੀ। ਜੇ ਉੱਥੇ FIRਾਂ ਹੋ ਰਹੀਆਂ, ਸਾਰਾ ਕੁਝ ਹੋ ਰਿਹਾ, ਪੜ੍ਹਾਈ ਹੋ ਰਹੀ, ਤੇ ਸਾਡੇ ਪੰਜਾਬ 'ਚ ਵੀ